ਜੀ ਅਗਲੀ ਖਬਰ ਇੱਕ ਪੰਜਾਬ ਤੋਂ ਆ ਰਹੀ ਹੈ। ਭਾਈ ਅਮਰਪਾਲ ਸਿੰਘ ਹੋਣਾ ਦੇ ਕਹਿੰਦੇ ਜਿਹੜੇ ਐਨਐਸਏ ਦੇ ਵਿੱਚ 1 ਸਾਲ ਦਾ ਹੋਰ ਵਾਧਾ ਉੱਥੇ ਦੀ ਸਰਕਾਰ ਨੇ ਕਰ ਦਿੱਤਾ ਹੈਗਾ। ਬਹੁਤ ਸਾਰੇ ਲੋਕ ਪ੍ਰਚਾਰ ਕਰ ਰਹੇ ਸੀ, ਦੇਖੋ ਜੀ ਬੜਾ ਮੌਕਾ ਆ, ਬੀਜੇਪੀ ਨੇ ਟਾਈਮ ਤੇ ਛੱਡਣਾ ਆ, ਜੇ ਆ ਵੋ ਆ। ਹੁਣ ਇਹ ਸਾਰਾ ਕੁਝ ਕਲੀਅਰ ਹੋ ਗਿਆ। 2 ਸਾਲਾਂ ਤੋਂ ਪਹਿਲੇ ਹੀ ਅੰਦਰ ਸੀ ਤੇ 1 ਸਾਲ ਦਾ ਜਿਹੜਾ ਉਹਨਾਂ ਦਾ ਐਨਐਸਏ 'ਚ ਹੋਰ ਵਾਧਾ ਕਰ ਦਿੱਤਾ ਗਿਆ। ਬਿਲਕੁਲ ਅਪ੍ਰੈਲ 2023 ਤੋਂ ਇਹ ਕਸਟਡੀ 'ਚ ਨੇ ਤੇ ਵਾਰਿਸ ਪੰਜਾਬ ਦੀ ਜਿਹੜੀ ਆਰਗੇਨਾਈਜੇਸ਼ਨ ਦੇ ਲੀਡਰ ਆ ਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਦਿਬੜੂਗੜ੍ਹ ਜਿਹੜੀ ਜੇਲ੍ਹ ਅਸਾਮ ਦੇ ਵਿੱਚ ਆ ਉੱਥੇ ਜਿੱਤੇ ਹੋਏ ਖਡੂਰ ਸਾਹਿਬ ਦੇ ਜਿੱਤੇ ਹੋਏ ਐਮਪੀ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਿਆ ਹੋਇਆ ਮਾਰਜਨ ਦੇ ਨਾਲ ਜਿੱਤਿਆ ਐਮਪੀ ਅਮਰਿਤਪਾਲ ਸਿੰਘ ਉਸ ਦੀ ਐਨਐਸਏ ਦੇ ਵਿੱਚ 1 ਸਾਲ ਦਾ ਜਿਹੜਾ ਹੁਣ ਹੋਰ ਵਾਧਾ ਕਰ ਦਿੱਤਾ ਗਿਆ। ਕਹਿੰਦੇ ਵੀ ਇਹ ਇੱਕ ਸਰਪ੍ਰਾਈਜ਼ ਦੇ ਤੌਰ ਦੇ ਉੱਤੇ ਆਈ ਆ। ਪੁਲਿਸ ਨੇ ਜਿਹੜੀ ਡਿਟੈਂਸ਼ਨ ਦੇ ਵਿੱਚ ਉਹਦੇ 9 ਸਾਥੀਆਂ ਦੇ ਉੱਤੇ ਐਕਸਟੈਂਡ ਨਹੀਂ ਸੀ ਕੀਤੀ ਐਨਐਸਏ। 12 ਐਫਆਈਆਰ ਦੇ ਵਿੱਚ ਇਸ ਦਾ ਨਾਮ ਉਦਾਂ ਆਉਂਦਾ ਆ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਵੀ ਅਮਰਿਤਪਾਲ ਦੀ ਐਕਸੈਪਸ਼ਨ ਜਿਹੜੀ ਉਹ ਇਸ ਲਈ ਲਈ ਗਈ ਆ ਕਿਉਂਕਿ ਐਡੀਸ਼ਨਲ ਐਵੀਡੈਂਸ ਹੋਰ ਜਿਹੜੇ ਸਬੂਤ ਆ ਉਹ ਸਾਡੇ ਕੋਲ ਆ ਵੀ ਇਹ ਅਜੇ ਵੀ ਖਤਰਾ ਹੈ ਲਾਅ ਐਂਡ ਆਰਡਰ ਦੇ ਲਈ ਉਸ ਸਟੇਟ ਦੇ ਲਈ। ਸੋ ਇਹ 1 ਸਾਲ ਦੀ ਜਿਹੜੀ ਐਕਸਟੈਂਸ਼ਨ ਅਮਰਿਤਪਾਲ ਸਿੰਘ ਦੇ ਉਲਟ ਜਿਹੜੀ ਆ ਉਹ ਹੋਰ ਵਧਾ ਦਿੱਤੀ ਗਈ ਆ। ਮੈਜਿਸਟ੍ਰੇਟ ਨੇ ਕਹਿੰਦੀ ਹੈ ਰਿਕਮੈਂਡੇਸ਼ਨ ਪੁਲਿਸ ਤੇ ਇੰਟੈਲੀਜੈਂਸ ਡਿਪਾਰਟਮੈਂਟ ਦੀ ਰਿਪੋਰਟ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਲਈ ਆ। ਸਟੇਟ ਦਾ ਜਿਹੜਾ ਹੋਮ ਅਫੇਅਰ ਤੇ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਕਹਿੰਦੇ ਵੀ ਇਹ ਫੈਸਲਾ ਲਿਆ ਐਡਵਾਈਜ਼ਰੀ ਬੋਰਡ ਦੀ ਰਿਕਮੈਂਡੇਸ਼ਨ ਤੋਂ ਬਾਅਦ ਚ। ਅਮਰਿਤਪਾਲ ਸਿੰਘ ਵਾਰਿਸ ਪੰਜਾਬ ਦੀ ਆਰਗੇਨਾਈਜੇਸ਼ਨ ਦਾ ਲੀਡਰ ਖਡੂਰ ਸਾਹਿਬ ਤੋਂ ਜਿਹੜਾ ਐਮਪੀ ਜੋ 2023 ਤੋਂ ਕਸਟਡੀ ਦੇ ਵਿੱਚ ਆ ਤੇ ਉਸ ਦੀ ਕਾਫੀ ਵੱਡੀ ਮੈਨ ਹੰਟ ਹੋਈ ਸੀ, ਯਾਦ ਹੋਣਾ ਸਭ ਨੂੰ, ਹਾਈ ਪ੍ਰੋਫਾਈਲ, ਤੇ ਉਹਨੂੰ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ ਤੇ ਹੁਣ 1 ਸਾਲ ਦੀ ਜਿਹੜੀ ਐਨਐਸਏ ਉਸ ਦੇ ਉੱਤੇ ਹੋਰ ਵਧਾ ਦਿੱਤੀ ਗਈ ਹੈਗੀ ਆ। ਹਾਰਵਰਡ ਯੂਨੀਵਰਸਿਟੀ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਪੈਸੇ ਤਾਂ ਅਸੀਂ ਬੰਦ ਕੀਤੇ ਆ, ਇਹਨਾਂ ਦਾ ਜਿਹੜਾ ਟੈਕਸ ਐਗਜ਼ੈਂਪਟ ਸਟੇਟਸ ਆ ਇਸ ਨੂੰ ਵੀ ਵਿਦਡਰਾ ਕਰਨਾ ਚਾਹੀਦਾ ਹੈਗਾ। ਉਹ ਸਾਰੇ ਹੀ ਸਟੂਡੈਂਟਸ ਜਿਹੜੇ ਹਾਰਵਰਡ ਦੇ ਆ ਉਹਨਾਂ ਦਾ ਡਾਟਾ ਮੰਗ ਰਹੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਰਿਪੋਰਟਰਸ ਨੂੰ ਇਹ ਕਿਹਾ ਵੀ ਆਈ ਥਿੰਕ ਹਾਰਵਰਡ ਇਜ਼ ਏ ਡਿਸਗ੍ਰੇਸ। ਸਰੋਤਿਆਂ ਨੂੰ ਦੱਸਦੇ ਜਾਈਏ, ਹਾਰਵਰਡ ਯੂਨੀਵਰਸਿਟੀ ਉਹ ਆ ਜਿੱਥੋਂ ਅਮਰੀਕਾ ਦੇ 8 ਪ੍ਰੈਜ਼ੀਡੈਂਟ ਪੜ੍ਹ ਚੁੱਕੇ ਆ। 8 ਯੂਐਸਏ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਹਾਰਵਰਡ ਦੇ ਸਟੂਡੈਂਟ ਸੀਗੇ। ਸੋ ਹੁਣ ਉਹ ਜੇ ਕਹਿੰਦੇ ਵੀ ਅਸੀਂ ਸਟੂਡੈਂਟ ਵੀਜ਼ਾ ਜਿਹੜਾ ਆ ਉਹਨਾਂ ਦੇ ਕੋਲ ਸਟੇਟਸ ਆ ਉਸ ਨੂੰ ਵੀ ਚੱਕ ਲਾਂਗੇ। 27% ਪੋਪੂਲੇਸ਼ਨ, 27% ਸਟੂਡੈਂਟਸ ਜੋ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਉਹ ਇੰਟਰਨੈਸ਼ਨਲ ਸਟੂਡੈਂਟਸ ਆ। ਪੂਰੀ ਦੁਨੀਆ ਚੋਂ ਟੌਪ ਨੌਚ ਜਿਹੜੇ ਇੰਟੈਲੀਜੈਂਸ ਸਟੂਡੈਂਟਸ ਆ ਉਹਨਾਂ ਨੂੰ ਐਡਮਿਟ ਕੀਤਾ ਜਾਂਦਾ ਹੈਗਾ। ਤੇ ਜੇ ਉਹਨਾਂ ਦਾ ਨਾਨ ਪ੍ਰੋਫਿਟ ਵਾਲਾ ਵੀ ਸਟੇਟਸ ਚੱਕ ਲਿਆ ਜਾਂਦਾ ਆ ਤੇ ਆਲਰੇਡੀ ਉਹਨਾਂ ਦੇ ਉੱਤੇ ਜਿਹੜਾ ਫ੍ਰੈਂਚ ਦੀ ਬਹੁਤ ਅਸਰ ਪਊਗਾ। ਪਿਛਲੇ ਦਿਨਾਂ 'ਚ ਇਹ ਵੀ ਖਬਰ ਆਈ ਸੀ ਵੀ ਕਿਉਂਕਿ ਉਹਨਾਂ ਨੇ ਕਿਹਾ ਵੀ ਹੁਣ ਕੋਈ ਹਾਇਰਿੰਗ ਨਹੀਂ ਹੋਊਗੀ, ਕੱਟ ਵੀ ਹੋਣਗੇ। ਬਹੁਤ ਸਾਰੇ ਜਿਹੜੇ ਐਨੀਮਲਸ ਦੇ ਉੱਤੇ ਰਿਸਰਚ ਕੀਤੀ ਜਾ ਰਹੀ ਆ ਉਹਨਾਂ ਨੂੰ ਯੂਥੇਨਾਈਜ਼ ਕੀਤਾ ਜਾਊਗਾ ਵੀ ਉਹਨਾਂ ਨੂੰ ਮਾਰ ਦਿੱਤਾ ਜਾਊਗਾ ਕਿਉਂਕਿ ਉਹਨਾਂ ਤੇ ਰਿਸਰਚ ਨਹੀਂ ਹੋਣੀ ਹੈਗੀ। ਹੁਣ ਤੱਕ 1024 ਸਟੂਡੈਂਟ 160 ਵੱਖ-ਵੱਖ ਅਮਰੀਕਾ ਦੇ ਕਾਲਜਸ ਤੇ ਯੂਨੀਵਰਸਿਟੀ ਦੇ ਵਿੱਚੋਂ ਉਹਨਾਂ ਦੇ ਜਿਹੜੇ ਵੀਜ਼ੇ ਆ ਰਿਵੋਕ ਕੀਤੇ ਜਾ ਚੁੱਕੇ ਆ। ਇਹ ਐਸੋਸੀਏਟਡ ਪ੍ਰੈਸ ਅੱਜ ਦੀ ਜਿਹੜੀ ਆ ਉਹ ਰਿਪੋਰਟ ਕਰ ਰਿਹਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਸਾਊਥ ਕੈਰੋਲੀਨਾ ਤੋਂ। ਉੱਥੇ ਇੱਕ ਮੰਦਭਾਗੀ ਦੁਰਘਟਨਾ ਵਾਪਰੀ ਆ ਹਾਈਵੇ ਦੇ ਉੱਤੇ, ਜਿੱਥੇ ਸਕੂਲ ਬੱਸ ਜਾ ਰਹੀ ਸੀ ਉਸ ਦਾ ਟਾਇਰ ਫਟਿਆ, ਉਸ ਦੇ ਕਰਕੇ ਬੱਸ ਕਹਿੰਦੇ ਉਲਟ ਗਈ ਤੇ ਇੱਕ ਮਿਡਲ ਸਕੂਲ ਜਿਹੜਾ ਸਟੂਡੈਂਟ ਉਸ ਬੱਸ 'ਚ ਸਵਾਰ ਸੀ ਉਸ ਦੀ ਮੌਤ ਹੋਈ ਦੱਸੀ ਜਾਂਦੀ ਆ। ਇਹ ਹਾਦਸੇ ਤੋਂ ਬਾਅਦ 'ਚ ਟਾਇਰ ਫਟਣ ਤੋਂ ਬਾਅਦ 'ਚ ਕਹਿੰਦੇ ਵੀ ਇੱਕ ਕੋਲੀਜਨ ਵੀ ਹੋ ਗਿਆ, ਇੱਕ ਦੂਜੇ ਦੇ ਵਿੱਚ ਗੱਡੀਆਂ ਜਿਹੜੀਆਂ ਉਹ ਵੱਜੀਆਂ ਵੀ। ਪਾਈਨ ਰਿਜ ਮਿਡਲ ਸਕੂਲ ਦੇ ਵਿਦਿਆਰਥੀ ਉਸ ਬੱਸ ਦੇ ਵਿੱਚ ਸਵਾਰ ਸੀਗੇ। ਇਹ ਫੀਲਡ ਟ੍ਰਿਪ ਤੋਂ ਵਾਪਸ ਆ ਰਹੇ ਸੀ ਸ਼ਾਰਲਟ ਨਾਰਥ ਕੈਰੋਲੀਨਾ ਤੋਂ ਤੇ ਕਹਿੰਦੇ ਵੀ 8th ਗ੍ਰੇਡਰ ਸੀਗਾ ਜਿਹੜਾ ਇਹ ਮੁੰਡਾ ਪਾਈਨ ਰਿਜ ਦਾ ਤੇ 13 ਸਾਲ ਓਲਡ ਸੀਗਾ ਜਿਸ ਦੀ ਜਿਹੜੀ ਉਹ ਮੌਤ ਹੋਈ ਆ। ਕਹਿੰਦੇ ਵੀ 2 ਅਡਲਟ ਤੇ 35 ਬੱਚੇ ਜਿਹੜੇ ਆ ਉਸ ਬੱਸ ਦੇ ਵਿੱਚ ਸਵਾਰ ਸੀਗੇ। ਇਹ ਲੈਕਸਿੰਗਟਨ ਸਕੂਲ ਡਿਸਟ੍ਰਿਕਟ 2 ਦੇ ਅੰਡਰ ਇਹ ਸਕੂਲ ਪੈਂਦਾ ਆ। ਇਸ ਟਾਈਮ ਇਸ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਬੱਸ ਜਿਹੜੀ ਕਹਿੰਦੇ I-77 ਦੇ ਉੱਤੇ ਸਾਊਥ ਬਾਉਂਡ ਟਰੈਵਲ ਕਰ ਰਹੀ ਸੀ। 2 GOP ਲਾ ਮੇਕਰਸ